ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਆ 4 ਸਾਲ ਹੋ ਗਏ ਜਿਸ ਟਾਈਮ ਦੇ ਉੱਤੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀ ਤੇ ਮਾਸਕੋ ਵਾਲੇ ਕਹਿ ਰਹੇ ਆ ਵੀ ਸਾਡਾ ਹਜੇ ਵੀ ਜਿਹੜਾ ਨਿਸ਼ਾਨਾ ਸੀ ਗੋਲ ਆ ਉਹ ਜਿਹੜਾ ਅਚੀਵ ਨਹੀਂ ਹੋਇਆ ਹੈਗਾ। ਦੂਸਰੇ ਪਾਸੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਆ ਵੀ ਵੀ ਵਿਲ ਲੂਜ਼ ਜੇ ਸਾਡੀ ਸਪੋਰਟ ਨਾ ਹੋਈ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੀ ਜ਼ੋਰ ਲਾਵਾਂਗੇ ਵੀ ਵਿਲ ਡੂ ਐਵਰੀਥਿੰਗ ਟੂ ਅਚੀਵ ਪੀਸ ਐਂਡ ਜਸਟਿਸ। ਅੱਜ 4ਵੀਂ ਐਨਵਰਸਰੀ ਆ ਰਸ਼ੀਆ ਦੀ ਜਦੋਂ ਫੁੱਲ ਸਕੇਲ ਇਨਵੇਜਨ ਯੂਕਰੇਨ ਦੇ ਵਿੱਚ ਹੋਈ ਸੀ। ਯੂਰਪੀਅਨ ਯੂਨੀਅਨ ਦੇ ਜੋ ਲੀਡਰਸ ਆ ਉਹ ਯੂਕਰੇਨ ਦੇ ਵਿੱਚ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜੇ ਯੂਕਰੇਨ ਦੇ ਅਲਾਈਜ਼ ਹੈਗੇ ਯੂਕਰੇਨ ਦੇ ਮਿੱਤਰ ਮੁਲਕ ਹੈਗੇ ਆ ਉਹਨਾਂ ਨੂੰ ਸਾਰੀਆਂ ਜਿਹੜੀਆਂ ਝੂਠੀਆਂ ਜਿਹੜੀਆਂ ਰਸ਼ੀਆ ਦੀਆਂ ਜਿੱਤ ਦੀਆਂ ਖਬਰਾਂ ਆ ਉਹਨਾਂ ਨੂੰ ਡਿਫੀਟ ਕਰਨਾ ਚਾਹੀਦਾ ਹੈ, ਉਹਨਾਂ ਨੂੰ ਹਰਾਉਣਾ ਚਾਹੀਦਾ ਹੈਗਾ। ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰੋਨ ਨੇ ਵੀ ਇਹ ਕਿਹਾ ਕਿ ਟ੍ਰਿਪਲ ਫੇਲਰ ਹੈਗਾ ਆ ਰਸ਼ੀਆ ਦੇ ਲਈ। ਕ੍ਰੈਮਲਨ ਦੇ ਸਪੋਕਸਮੈਨ ਡਿਮਿਟਰੀ ਪੈਸਕੋਵ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਗੋਲ ਆ ਉਹ ਇੱਦਾਂ ਹੀ ਰਹੂਗਾ ਤੇ ਸਪੈਸ਼ਲ ਮਿਲਟਰੀ ਆਪਰੇਸ਼ਨ ਤੇ ਅਸੀਂ ਜਿਹੜਾ ਆ ਫੁੱਲੀ ਅਚੀਵ ਕਰਾਂਗੇ ਜੋ ਕਰਨਾ ਚਾਹੁੰਦੇ ਆ ਇਸ ਆਪਰੇਸ਼ਨ ਦੇ ਰਾਹੀਂ। ਸੋ 4 ਸਾਲ ਤੋਂ ਬਾਅਦ ਲੱਖਾਂ ਦੇ ਹਿਸਾਬ ਨਾਲ ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਆ ਦੋਨਾਂ ਮੁਲਕਾਂ ਦੇ ਵਿੱਚ। ਇੱਕ 48 ਸਾਲਾਂ ਦੀ ਲੋਕਲ ਸਵਿਟਲਾਨਾ ਯਰ ਨਾਮ ਦੀ ਬੀਬੀ ਆ ਉਹ ਕਹਿੰਦੀ ਆ ਵੀ ਅਸੀਂ ਸਾਰੇ ਆਸ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਜੰਗ ਖਤਮ ਹੋਵੇ। ਫਰਵਰੀ 24 2022 ਦੇ ਵਿੱਚ ਇਹ ਸ਼ੁਰੂ ਹੋਈ ਸੀ ਕਹਿੰਦੀ ਜਿਸ ਟਾਈਮ ਤੇ ਮੈਂ ਸੁੱਤੀ ਪਈ ਸੀ ਤੇ ਐਕਸਪਲੋਜ਼ਨ ਉੱਥੇ ਜਿਹੜੇ ਬੰਬਾਰਡਮੈਂਟ ਹੋਣੀ ਸ਼ੁਰੂ ਹੋ ਗਏ ਸੀਗੇ। ਤੇ ਬਹੁਤ ਲੋਕ ਮਿਲੀਅਨਸ ਆਫ ਲੋਕ ਯੂਕਰੇਨ ਤੋਂ ਭੱਜ ਕੇ ਹੋਰ ਮੁਲਕਾਂ ਦੇ ਵਿੱਚ ਵੀ ਚਲ ਗਏ ਹੈਗੇ ਆ ਤੇ ਅਰਾਊਂਡ ਦਾ ਵਰਲਡ ਕਹਿੰਦੇ ਭਈ ਜਿਹੜੇ ਡਰੋਨ ਟਰਾਂਸਫਾਰਮ ਜੋ ਆ ਉਹਦੇ ਵੱਲ ਦੇਖ ਰਹੇ ਆ ਯੂਕਰੇਨ ਦੀ ਜੰਗ ਦੇ ਵਿੱਚ ਜਿਸ ਹਿਸਾਬ ਦੇ ਨਾਲ ਡਰੋਨ ਯੂਜ਼ ਕੀਤੇ ਜਾਂਦੇ ਹੈਗੇ ਆ। BBC ਨੇ ਵੀ ਵਿਜ਼ਿਟ ਕੀਤਾ ਉੱਥੇ ਯੂਕਰੇਨ ਦੇ ਵਿੱਚ ਇੱਕ ਸਟੇਸ਼ਨ ਜਿਹੜਾ ਡੈਮੇਜ ਹੋਇਆ ਸੀਗਾ। ਉਹਦੇ ਬਾਰੇ ਉਹਨਾਂ ਨੇ ਡਿਟੇਲਸ ਦੱਸੀ ਆ ਗੱਲ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਵਾਲਿਆਂ ਨੇ ਇੱਕ ਉਹ ਸਟੇਸ਼ਨ ਨੂੰ ਬਲੋ ਅਪ ਕਰ ਦਿੱਤਾ ਸੀ। ਜੀ 18 ਲੱਖ ਫੌਜੀ ਹੁਣ ਤੱਕ ਦੋਨੋਂ ਤਰਫੋਂ ਆਈਦਰ ਮਾਰੇ ਗਏ ਨੇ, ਫੱਟੜ ਹੋਏ ਨੇ ਜਾਂ ਮਿਸਿੰਗ ਨੇ। ਰੂਸ ਤੇ ਯੂਕਰੇਨ ਦੇ ਇਸ 4 ਸਾਲ ਦੀ ਜਿਹੜੀ ਲੜਾਈ ਆ ਉਸ ਦੇ ਵਿੱਚ ਜੇ ਆਪਾਂ ਜ਼ਿਕਰ ਕਰਦੇ ਜਾਈਏ ਜਿਨ੍ਹਾਂ ਚੋਂ ਜਿਹੜਾ ਹਰਜੋਤ ਸਿੰਘ ਜੀ ਇਹ ਦੱਸਿਆ ਜਿਹੜਾ ਉਹ ਜਾ ਰਿਹਾ ਆ ਵੀ ਰਸ਼ੀਆ ਨੂੰ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਨੁਕਸਾਨ ਹੋਇਆ। ਹੁਣ ਤੱਕ 12 ਲੱਖ 1.2 ਮਿਲੀਅਨ ਕੈਜੂਅਲਟੀਜ਼ ਰਸ਼ੀਆ ਨੇ ਸਫਰ ਕੀਤੀਆਂ ਜਿਨ੍ਹਾਂ 'ਚ 3.25 ਲੱਖ ਜਿਹੜੇ ਫੌਜੀ ਆ ਟਰੂਪਸ ਆ ਉਹ ਫਰਵਰੀ 2022 ਤੋਂ ਲੈ ਕੇ ਦਸੰਬਰ 2025 ਤੱਕ ਮਰ ਚੁੱਕੇ ਆ। ਰੂਸ ਨੇ ਅਜੇ ਤੱਕ ਕੋਈ ਵੀ ਅਧਿਕਾਰਿਤ ਆંકੜਾ ਜੋ ਲੜਾਈ ਦੇ ਵਿੱਚ ਮਾਰੇ ਗਏ ਲੋਕ ਆ ਉਹਨਾਂ ਬਾਰੇ ਜਾਰੀ ਨਹੀਂ ਕੀਤਾ ਹੈਗਾ। ਅਖੀਰਲੀ ਵਾਰ ਉਹਨਾਂ ਨੇ ਜਨਵਰੀ 2023 ਦੇ ਵਿੱਚ ਇਹ ਆંકੜਾ ਪੇਸ਼ ਕੀਤਾ ਸੀ ਜਦ ਕਿਹਾ ਸੀਗਾ ਵੀ 80 ਜਿਹੜੇ ਫੌਜੀ ਆ ਉਹ ਉਹਨਾਂ ਦੇ ਮਾਰੇ ਗਏ ਹੈਗੇ ਆ। ਸੋ ਅਧਿਕਾਰਤ ਤੌਰ ਦੇ ਉੱਤੇ ਮਾਸਕੋ ਵਾਲੇ ਕਹਿੰਦੇ ਆ ਵੀ 6000 ਤੋਂ ਵੱਧ ਲੋਕ ਮਰ ਚੁੱਕੇ ਆ। CSIS ਐਸਟੀਮੇਟ ਕਰਦਾ ਹੈ ਵੀ ਯੂਕਰੇਨ ਨੇ ਘੱਟੋ ਘੱਟ 5 ਤੋਂ 6 ਲੱਖ ਉਹਨਾਂ ਦੇ ਕੈਜੂਅਲਟੀਜ਼ ਜਿਹੜੀਆਂ ਉਹ ਹੋਈਆਂ ਨੇ ਜਿਨ੍ਹਾਂ 'ਚ ਆਪਾਂ ਦੱਸਿਆ ਵੀ ਮਰਨ ਵਾਲੇ ਫੱਟੜ ਹੋਏ ਤੇ ਲਾਪਤਾ ਜਿਹੜੇ ਉਹ ਦੱਸੇ ਜਾਂਦੇ ਨੇ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ 55,000 ਯੂਕਰੇਨੀ ਫੌਜੀ ਹੁਣ ਤੱਕ ਮਰ ਚੁੱਕੇ ਆ ਤੇ ਕਈ ਜਿਹੜੇ ਅਜੇ ਤੱਕ ਮਿਸਿੰਗ ਹੈਗੇ ਨੇ। ਸੋ ਕਹਿੰਦੇ ਵੀ ਦੋਨਾਂ ਹੀ ਮੁਲਕਾਂ ਦੇ ਦੁਆਰਾ ਕੋਈ ਵੀ ਟਾਈਮਲੀ ਡਾਟਾ ਮਿਲਟਰੀ ਦੇ ਲਾਸਿਸ ਦੇ ਉੱਤੇ ਜਿਹੜਾ ਆ ਉਹ ਨਹੀਂ ਦਿੱਤਾ ਜਾ ਰਿਹਾ ਤੇ ਆਜ਼ਾਦ ਦੇ ਤੌਰ ਦੇ ਉੱਤੇ ਇੰਡੀਪੈਂਡੈਂਟ ਵੈਰੀਫਿਕੇਸ਼ਨ ਨਾਮੁਮਕਿਨ ਆ। ਸੋ ਇਸ ਲਈ ਅੰਦਾਜ਼ੇ ਹੀ ਜਿਹੜੇ ਇਹਨਾਂ ਨੰਬਰਾਂ ਨੂੰ ਲੈ ਕੇ ਲਾਏ ਜਾ ਰਹੇ ਆ। ਯੂਕਰੇਨ ਦੇ ਵਿੱਚ ਹੁਣ ਤੱਕ 15,000 ਸਿਵਿਲੀਅਨ ਮਰ ਚੁੱਕੇ ਆ ਜਿਨ੍ਹਾਂ ਚੋਂ 763 ਬੱਚੇ ਤਕਰੀਬਨ 5,000 ਔਰਤਾਂ 7600 ਬੰਦੇ ਤੇ 1800 ਅਨਨੋਨ ਜਿਹੜੇ ਆ ਇਹ ਆંકੜੇ ਜਿਹੜੇ ਉਹ ਦੱਸ ਰਹੇ ਨੇ। ਸੋ 19.4% ਤਕਰੀਬਨ 20% ਪੰਜਵਾਂ ਹਿੱਸਾ ਯੂਕਰੇਨ ਦਾ ਰੂਸ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਹੈਗਾ ਆ। ਇੱਕ ਇੰਸਟੀਚਿਊਟ ਫਾਰ ਦਾ ਸਟੱਡੀ ਆਫ ਵਾਰ ਆ ਉਹ ਇਹ ਦੱਸ ਰਹੇ ਹੈਗੇ ਆ
ਪਿਛਲੇ ਸਾਲ ਦੇ ਵਿੱਚ 1% ਤੋਂ ਵੀ ਘੱਟ ਰੂਸ ਵਾਲੇ ਜਿਹੜੇ ਆ ਉਹ ਹੋਰ ਜ਼ਮੀਨ ਦੇ ਉੱਤੇ ਕਬਜ਼ਾ ਕਰਨ 'ਚ ਕਾਮਯਾਬ ਜਿਹੜੀ ਹੋ ਰਹੇ ਆ। ਵਾਸ਼ਿੰਗਟਨ ਬੇਸਡ ਇੱਕ ਜਿਹੜਾ ਥਿੰਕ ਟੈਂਕ ਆ ਉਹ ਇਹ ਕੈਲਕੂਲੇਸ਼ਨਸ ਜਿਹੜੀਆਂ ਉਹ ਦੱਸ ਰਿਹਾ ਆ। ਰਸ਼ੀਆ ਦੇ ਆਲ ਆਊਟ ਇਨਵੇਜਨ ਤੋਂ ਪਹਿਲਾਂ ਰੂਸ ਵਾਲੇ 7% ਯੂਕਰੇਨ ਦਾ ਇਲਾਕਾ ਜਿਹੜਾ ਆ ਉਹ ਦੱਬੀ ਬੈਠੇ ਸੀਗੇ, ਜਿਹਦੇ ਵਿੱਚ ਕ੍ਰੀਮੀਆ ਤੇ ਡੋਨਟਸਕ ਤੇ ਲੁਹਾਨਸਕ ਦੇ ਕੁਝ ਇਲਾਕੇ ਜਿਹੜੇ ਉਹ ਮੰਨੇ ਜਾਂਦੇ ਸੀਗੇ, ਕਿਉਂਕਿ ਉੱਥੇ ਰਸ਼ੀਆ ਨੂੰ ਪ੍ਰੇਮ ਕਰਨ ਵਾਲੇ ਮਾਸਕੋ ਬੈਕਡ ਜਿਹੜੇ ਸੈਪਰੇਟਿਸਟ ਆ ਉਹਨਾਂ ਨੇ ਉੱਥੇ ਯੂਕਰੇਨ ਦੀ ਫੌਜ ਦੇ ਨਾਲ ਲੜਾਈ ਜਿਹੜੀ ਉਹ ਲੱਗੀ ਸੀਗੀ। ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਯੂਕਰੇਨ ਨੂੰ 13% ਘੱਟ ਸਹਾਇਤਾ ਜਿਹੜੀ ਆ ਉਹ ਮਿਲੀ ਆ। ਇਸੇ ਲਈ ਹਰਜੋਤ ਸਿੰਘ ਜੀ ਕਹਿ ਸਕਦੇ ਆ, ਜਿੱਦਾਂ ਤੁਸੀਂ ਕਿਹਾ ਵੀ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਵੀ ਵਿਲ ਲੂਜ਼ ਜੇ ਸਾਨੂੰ ਸਹਾਇਤਾ ਨਾ ਮਿਲੀ। ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ ਨੇ ਪਿਛਲੇ ਸਾਲ ਦੇ ਵਿੱਚ, ਜਦੋਂ ਉਹਨਾਂ ਨੇ ਸਹੁੰ ਚੁੱਕੀ ਆ, ਉਸ ਤੋਂ ਬਾਅਦ 'ਚ ਅਮਰੀਕਾ ਦੇ ਦੁਆਰਾ ਜਿਹੜੇ ਵੈਪਨਸ ਆ ਯੂਕਰੇਨ ਨੂੰ ਘੱਲੇ ਜਾਣੇ ਉਹ ਰੁਕ ਚੁੱਕੇ ਹੈਗੇ ਨੇ। ਯੂਰਪੀਅਨ ਮੁਲਕ ਜਿਹੜੇ ਆ ਉਹ ਉਸ ਫਰਕ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ 67% ਜ਼ਿਆਦਾ ਜਿਹੜੀ ਸਹਾਇਤਾ ਘੱਲੀ ਆ ਪਿਛਲੇ ਸਾਲ ਦੇ ਵਿੱਚ ਪਹਿਲੇ ਸਾਲਾਂ ਦੇ ਜਿਹੜੇ ਉਹ ਮੁਕਾਬਲੇ। ਸੋ ਯੂਕਰੇਨ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਮਦਦ ਆ ਉਹ ਟੋਟਲੀ ਫਲੈਟ ਲਾਈਨ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ 6 ਲੱਖ ਲੋਕ ਜਿਹੜੇ ਹਰਜੋਤ ਸਿੰਘ ਜੀ 5.9 ਮਿਲੀਅਨ ਲੋਕ ਯੂਕਰੇਨ ਦੇ ਉਹ ਮੁਲਕ ਛੱਡ ਕੇ ਜਿਹੜੇ ਉਹ ਭੱਜ ਗਏ ਨੇ। ਉਹ ਇਹ ਕਹਿੰਦੇ ਵੀ ਇਹਨਾਂ ਨੇ ਯੂਰਪ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਰੈਫਿਊਜ ਉਹ ਹੈਗਾ ਆ, ਤੇ 3.7 ਮਿਲੀਅਨ ਯੂਕਰੇਨੀਅਨ ਅੰਦਰ ਖਾਤੇ ਮੁਲਕ ਦੇ ਵਿੱਚ ਉਹਨਾਂ ਇਲਾਕਿਆਂ ਨੂੰ ਛੱਡ ਕੇ ਗਏ ਨੇ ਜਿੱਥੇ ਜ਼ਿਆਦਾ ਹਮਲੇ ਜਿਹੜੇ ਉਹ ਹੋ ਰਹੇ ਆ। ਪ੍ਰੀ-ਵਾਰ ਪਾਪੂਲੇਸ਼ਨ ਤੋਂ ਜਿਹੜੀ ਆ ਪਾਪੂਲੇਸ਼ਨ ਯੂਕਰੇਨ ਦੀ ਇਸ ਮੌਕੇ ਘਟ ਚੁੱਕੀ ਹੈਗੀ ਆ। ਸੋ ਉਹਨਾਂ ਦੀ ਓਵਰਆਲ ਜਿਹੜੀ ਹਰਜੋਤ ਸਿੰਘ ਜੀ ਪਾਪੂਲੇਸ਼ਨ ਦੇ ਵਿੱਚ ਵੀ ਗਿਰਾਵਟ ਦਰਜ ਹੋਈ। ਇੰਗਲੈਂਡ ਦੇ ਪ੍ਰਿੰਸ ਹੈਰੀ ਹੁਣਾਂ ਨੇ ਕਿਹਾ ਵੀ ਦੁਨੀਆ ਨੂੰ ਯੂਕਰੇਨ ਵਾਲਿਆਂ ਨੇ ਇਹ ਦਿਖਾਲਤਾ ਵੀ ਇੱਕ ਛੋਟਾ ਮੁਲਕ ਕਿੱਡੀ ਵੱਡੀ ਪਾਵਰ ਦੇ ਨਾਲ ਲੜ ਸਕਦਾ ਹੈਗਾ, ਤੇ ਉਹਨਾਂ ਨੇ ਸਲਾਵਾ ਯੂਕਰੇਨੀ ਕਰਕੇ, ਜਿਹਦਾ ਮਤਲਬ ਗਲੋਰੀ ਟੂ ਯੂਕਰੇਨ, ਇਹ ਕਿਹਾ। ਕਹਿੰਦੇ ਵੀ ਮੈਂ ਬਹੁਤ ਉਹਨਾਂ ਦੇ ਹੌਸਲੇ ਦੇ ਨਾਲ, ਡਿਗਨਿਟੀ ਨਾਲ ਤੇ ਅਨਬ੍ਰੇਕੇਬਲ ਸਪਿਰਿਟ ਜੋ ਆ ਯੂਕਰੇਨੀਅਨ ਲੋਕਾਂ ਦੀ, ਉਹਦੀ ਜਿਹੜਾ ਉਹਨੂੰ ਮੰਨਦਾ ਆ ਵੀ ਇਹਨਾਂ ਨੇ ਬਹੁਤ ਵੱਡੀ ਜਿਹੜੀ ਫਾਈਟ ਆ ਉਹ ਦਿੱਤੀ ਹੈਗੀ ਆ। ਪੋਲੈਂਡ ਦੇ ਵਿੱਚ ਵੱਡੀ ਗਿਣਤੀ 'ਚ ਯੂਕਰੇਨ ਦੇ ਜੋ ਲੋਕ ਆ ਉਹ ਪਹੁੰਚੇ ਹੋਏ ਹੈਗੇ ਆ। ਸੋ ਹਜੇ ਵੀ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਹੈਗੀ ਆ। 4 ਸਾਲ ਹੋ ਗਏ ਇਸ ਜੰਗ ਲੱਗੀ। ਜੀ ਬਿਲਕੁਲ।